ਅੱਜ ਅਸੀਂ ਤੁਹਾਨੂੰ ਉਸ ਸ਼ਖਸ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਹਦੀ ਰਿਕੁਐਸਟ ਦੇ ਉੱਤੇ, ਜਿਹਦੀ ਐਪਲੀਕੇਸ਼ਨ ਦੇ ਉੱਤੇ ਮਾਸਟਰਮਾਈਂਡ ਗੁਰਦੁਆਰਾ ਇਲੈਕਸ਼ਨ ਨੂੰ ਰੋਕਣ ਵਾਲੇ ਉਸ ਸ਼ਖਸ ਦੇ ਨਾਲ ਆਪਾਂ ਤੁਹਾਨੂੰ ਐਕਸਕਲੂਸਿਵ ਤੌਰ ਦੇ ਉੱਤੇ ਮਿਲਵਾਉਣ ਜਾ ਰਹੇ ਹਾਂ। ਡਾਇਰੈਕਟੋਰੇਟ ਨੇ ਮੇਰੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਦਾ, ਡਾਇਰੈਕਟਰ ਨੂੰ ਐਪਲੀਕੇਸ਼ਨ ਨੂੰ ਠੀਕ ਪਾਉਂਦਾ, ਤਾਂ ਹੀ ਸ਼ੋ ਕਾਜ਼ ਨੋਟਿਸ ਮਨਜਿੰਦਰ ਸਿੰਘ ਸਿਰਸਾ ਜੀ ਤੋਂ ਮੰਗਿਆ ਜਾਂਦਾ ਹੈ ਕਿ ਇਹਦੇ ਜਵਾਬ ਦਿੱਤਾ ਜਾਵੇ। ਤੁਸੀਂ ਰਿਪਰੈਜ਼ੈਂਟੇਟਿਵ ਹੈਗੇ ਕੇਜਰੀਵਾਲ ਦਾ, ਇਸ ਕਰਕੇ ਤੁਹਾਡੇ ਉੱਤੇ ਵੀ ਸਵਾਲ ਉੱਠਦਾ ਹੈ ਕਿ ਕੇਜਰੀਵਾਲ ਡਾਇਰੈਕਟਲੀ ਇਨਡਾਇਰੈਕਟਲੀ ਤੌਰ ਦੇ ਉੱਤੇ ਗੁਰਦੁਆਰਾ ਕਮੇਟੀ ਦੇ ਇਸ ਇਲੈਕਸ਼ਨ ਦੇ ਅੰਦਰ ਪੋਲਿਟਿਕਸ ਕਰ ਰਹੇ ਨੇ ਤੁਹਾਡੇ ਵੀ। ਤੁਸੀਂ ਜਨ ਪ੍ਰਤੀਨਿਧੀ ਹੋ ਕੇਜਰੀਵਾਲ ਦੇ, ਮੈਂ ਨਾਮ ਲੈ ਕੇ ਕਹਿ ਰਿਹਾ, ਅਰਵਿੰਦ ਕੇਜਰੀਵਾਲ ਚੀਫ ਮਿਨਿਸਟਰ, ਜਿਹੜੇ ਕਹਿੰਦੇ ਨੇ ਕਿ ਮੈਂ 84 ਦਾ ਇਨਸਾਫ ਲੈ ਕੇ ਦਿਆਂਗਾ, ਇਨਸਾਫ ਲੈ ਕੇ ਨਹੀਂ ਦੇ ਪਾਉਂਦੇ। ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਜਿਹੜੇ ਇਲੈਕਸ਼ਨ ਲੜ ਰਹੇ ਨੇ। ਤੁਹਾਡੀ ਐਪਲੀਕੇਸ਼ਨ ਇੰਨੀ ਜਲਦੀ ਐਕਸੈਪਟ ਹੋ ਜਾਂਦੀ ਹੈ ਔਰ ਉਸ ਐਪਲੀਕੇਸ਼ਨ ਦੇ ਬੇਸ ਦੇ ਉੱਤੇ ਇਲੈਕਸ਼ਨ ਰੱਦ ਹੋ ਜਾਂਦੇ। ਇਸ ਤਰ੍ਹਾਂ ਨਹੀਂ ਹੈ ਕਿ ਕਾਲਕੇ ਨੂੰ ਜਾਂ ਸਿਰਸੇ ਨੂੰ ਇਹ ਨਹੀਂ ਪਤਾ ਕਿ ਮਾਡਲ ਕੋਡ ਆਫ ਕੰਡਕਟ ਕੀ ਹੁੰਦਾ। ਇਹ ਪਹਿਲੀ ਵਾਰ ਤਾਂ ਨਾ ਗੁਰਦੁਆਰੇ ਦੇ ਇਲੈਕਸ਼ਨ ਲੜ ਰਹੇ ਨੇ, ਨਾ ਪਹਿਲੀ ਵਾਰ ਇਹਨਾਂ ਨੇ ਕੋਈ ਹੋਰ ਇਲੈਕਸ਼ਨ ਲੜਿਆ। ਐਮਐਲਏ ਰਹਿ ਚੁੱਕੇ ਨੇ, ਐਮਸੀਜ਼ ਰਹਿ ਚੁੱਕੇ ਨੇ, ਤੇ ਮਿਸਿਸ ਐਮਸੀਜ਼ ਹੈਗੀਆਂ ਨੇ। ਹਸਪੀਟਲ ਬਣਾਉਣਾ ਗਲਤ ਨਹੀਂ ਹੈ, ਬਟ ਉਸ ਹਸਪੀਟਲ ਨੂੰ ਆਪਣੇ ਨਿੱਜੀ ਮਫਾਦਾਂ ਲਈ ਯੂਜ਼ ਕਰਨਾ ਗਲਤ ਹੈ। ਉਸ ਹਸਪੀਟਲ ਨੂੰ ਆਪਣੀ ਪੋਲੀਟੀਕਲ ਐਂਬੀਸ਼ਨਸ ਨੂੰ ਪੂਰਾ ਕਰਨ ਲਈ, ਸਿੱਖ ਕੌਮ ਨੂੰ ਪਾਗਲ ਬਣਾਉਣ ਲਈ, ਮੈਂ ਕਲੀਅਰਲੀ ਕਹਿ ਰਿਹਾ ਉਹ ਪਾਗਲ ਬਣਾ ਰਹੇ ਨੇ। ਉਹਨਾਂ ਨੇ ਸੇਵਾ ਕਰਨ ਦੀ ਤਾਂ ਸੋਚੀ ਜਦ ਮਾਡਲ ਕੋਡ ਆਫ ਕੰਡਕਟ ਲੱਗ ਗਿਆ, ਜਦ ਇਲੈਕਸ਼ਨ ਡਿਕਲੇਅਰ ਹੋ ਗਏ, ਜਦ ਉਹਨਾਂ ਨੂੰ ਹੁਣ ਆਪਣੀ ਸੀਟ ਬਚਾਣੀ ਸੀ, ਹੁਣ ਆਪਣੀ ਪਾਰਟੀ ਬਚਾਣੀ ਸੀ, ਤਾਂ ਉਹਨਾਂ ਨੂੰ ਸਿੱਖ ਕੌਮ ਯਾਦ ਆਈ। तो एक बहादुर कोविड सेंटर बनाया, पैसे मांगे अथाह जगह तो, बैंक अकाउंट खोले गए पंजाबी बाग, कालका, बॉम्बे, अथाह पैसा जमा किया। पैसा गया किथे? पैसा भी जमा कर लिया, कंसनट्रेटर्स भी जमा कर ले लोगों तो, सेवा ले लेके बेड भी ले ले, डॉक्टर्स भी अपने नहीं देते, डॉक्टर्स भी मांग ले दिल्ली गवर्नमेंट तो, हर जगह तो पैसा भी ले लिया। वो पैसा गया किथे? ਜਿਹੜੇ ਡਾਕਟਰਾਂ ਦੀ ਭਰਤੀ ਕੀਤੀ ਗਈ ਉਹ ਭਰਤੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਜਾਂ ਦਿੱਲੀ ਸਰਕਾਰ ਨੇ ਕੀਤੀ? ਜਾਗੋ ਪਾਰਟੀ ਨੇ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਕਿ ਜਿੰਨੇ ਵੀ ਡਾਕਟਰਸ ਉਸ ਹਸਪੀਟਲ ਦੇ ਅੰਦਰ ਕੰਮ ਕਰ ਰਹੇ ਸਨ ਸਾਰਿਆਂ ਦੀ ਡਿਗਰੀ ਫਰਜ਼ੀ ਹੈਗੀ ਹੈ ਤੇ ਇਸ ਚੀਜ਼ ਦੀ ਜ਼ਿੰਮੇਵਾਰੀ ਦਿੱਲੀ ਸਰਕਾਰ ਦੇ ਉੱਤੇ ਆਏਗੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਜਿਹੜਾ ਉਹ ਕੈਮਰੇ ਤੇ ਬੋਲਦੇ ਨੇ, ਊਲ ਜਲੂਲ ਬੋਲੀ ਜਾਂਦੇ ਨੇ, ਸਵੇਰੇ ਉੱਠਦੇ ਨੇ ਪਾਗਲ ਹੋ ਕੇ, ਉੱਠਦੇ ਸਾਰ ਊਲ ਜਲੂਲ ਬੋਲੀ ਜਾਂਦੇ ਨੇ। ਮੈਨੂੰ ਤਾਂ ਇਹ ਲੱਗਦਾ ਹੈ ਕਿ ਅਗਰ ਉਹਨਾਂ ਨੂੰ ਰਾਤੀ ਰੋਟੀ ਲੇਟ ਮਿਲੇ ਨਾ, ਆਪਣੇ ਕੁੱਕ ਨੂੰ ਵੀ ਕਹਿੰਦੇ ਨੇ ਤੁਸੀਂ ਬੀਜੇਪੀ ਦਾ, ਤੂੰ ਆਮ ਆਦਮੀ ਪਾਰਟੀ ਦਾ। ਰਾਜਨੀਤੀ ਨਾਲ ਇੰਨੀ ਸਰਜ ਚੜ ਗਈ ਹੈ ਉਹਨਾਂ ਦੇ। ਤੁਸੀਂ ਜੋ ਸਟੇਟਮੈਂਟ ਦੇ ਰਹੇ ਇਸ ਗੱਲ ਦੇ ਉੱਤੇ ਤਾਂ ਤੁਹਾਡੇ ਤੇ ਕੇਸ ਵੀ ਕਰ ਸਕਦੇ। ਬਿਲਕੁਲ ਕਰਨ, ਕੋਈ ਗੱਲ ਨਹੀਂ। ਡੀਐਸਜੀ ਐਮਸੀ ਇੰਨਾ ਡਰ ਰਿਹਾ ਹੈ ਜਵਾਬ ਦੇਣ ਤੋਂ, ਇਹ ਜਵਾਬ ਤੱਕ ਨਹੀਂ ਦਿਆ ਜਾ ਰਿਹਾ ਕਿ ਪ੍ਰੈਜ਼ੀਡੈਂਟ ਦੀ ਕੀ ਪਾਵਰਸ ਨੇ, ਜਨਰਲ ਸੈਕਟਰੀ ਦੀ ਕੀ ਪਾਵਰਸ ਹੈ, ਬੇਸਿਕ ਆਰਟੀਆਈਜ਼ ਵੀ ਮੈਂ ਪਾਈਆਂ ਨੇ, ਇਸ ਦਾ ਜਵਾਬ ਵੀ ਨਹੀਂ ਦਿਆ ਜਾ ਰਿਹਾ। ਮਨਮੋਹਨ ਸਿੰਘ ਨਰੂਲਾ ਇਸ ਵੇਲੇ ਆਪਣਾ ਪ੍ਰੋਫੈਸ਼ਨਲ, ਆਪਣੀ ਰੋਜ਼ੀ ਰੋਟੀ ਛੱਡ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੱਥ ਹੋ ਕੇ ਪੈ ਗਿਆ। ਹਰਮੀਤ ਸਿੰਘ ਕਾਲਕਾ ਦੇ ਖਿਲਾਫ ਤੁਹਾਡੀ ਕੰਪਲੇਂਟ ਜਾ ਚੁੱਕੀ ਹੈ, ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਜਾ ਚੁੱਕੀ ਹੈ, ਹੋਰ ਕਿਹਦੀ ਸ਼ਾਮਤ ਆਉਣ ਵਾਲੀ ਹੈ? ਸ਼ਾਮਤ ਵੀਰ ਜੀ ਆਣ ਦੋ ਉਹਨਾਂ ਨੂੰ, ਉਹਨਾਂ ਦਾ ਨੋਟਿਸ ਇਸ਼ੂ ਹੋਣ ਦੋ। ਮੈਂ ਇਹ ਨਹੀਂ ਚਾਹੁੰਦਾ ਕਿ ਕੱਲ ਨੂੰ ਫਿਰ ਮਨਜਿੰਦਰ ਸਿੰਘ ਸਿਰਸਾ ਡਾਇਰੈਕਟਰ ਦੇ ਉੱਤੇ ਪ੍ਰੈਸ਼ਰ ਬਣਾਵੇ, ਉਹਨੂੰ ਡਰਾਵੇ ਧਮਕਾਵੇ। ਮਨਜਿੰਦਰ ਸਿੰਘ ਸਿਰਸਾ, ਹੁਣ ਮੈਂ ਪਿਛਲੀ ਪ੍ਰੈਸ ਕਾਨਫਰੰਸ ਕਵਾਂ, ਮਗਰਮੱਛ ਦੇ ਆਂਸੂ ਰੋ ਰਹੇ ਸੀ ਜੀ ਕਿ ਮੇਰਾ ਕੰਮ ਰੋਕਤਾ, ਮੇਰਾ ਕੰਮ ਰੋਕਤਾ, ਮੇਰਾ ਕੰਮ ਰੋਕਤਾ। ਵੀਰ ਜੀ ਕੰਮ ਸ਼ੁਰੂ ਕਦ ਕੀਤਾ? FIR ਹੋ ਗਈਆਂ ਨੇ। ਮੋਰ ਓਵਰ ਇਕਨੋਮਿਕਲੀ ਤੋਂ ਜ਼ਿਆਦਾ ਉਹ ਮੈਂਟਲੀ ਕਰਪਟ ਹੈ। ਉਹ ਵੀ ਤੁਹਾਡੀ ਲਿਸਟ 'ਚ ਨੇ, ਮਨਜੀਤ ਸਿੰਘ ਜੀਕੇ, ਪਰਮਜੀਤ ਸਿੰਘ ਸਰਨਾ, ਹੋਰ ਜੋ ਸਿੱਖ ਪੰਥ ਦੇ ਅਗੇਂਸਟ ਚੱਲੇਗਾ ਮੈਂ ਨਹੀਂ ਛੱਡਦਾ। ਤੁਸੀਂ ਜ਼ਿੰਮੇਵਾਰੀ ਚੁੱਕ ਲਈ ਹੈ, ਪੰਥ ਦੀ ਠੇਕੇਦਾਰੀ ਲੈ ਲਈ ਹੈ। ਮੈਂ ਪੰਥ ਦੀ ਠੇਕੇਦਾਰੀ ਨਹੀਂ, ਜ਼ਿੰਮੇਵਾਰੀ ਲੈ ਲਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਹੈ ਪੱਛਮੀ ਵਿਹਾਰ। ਜਿਸ ਤਰੀਕੇ ਦੇ ਨਾਲ ਸਾਡੇ ਪਿਛਲੀ ਨਿਊਜ਼ ਦੇ ਵਿਚਕਾਰ ਤੁਸੀਂ ਲਗਾਤਾਰ ਦੇਖ ਰਹੇ ਹੈਗੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਇਲੈਕਸ਼ਨ ਨੇ ਉਹ ਪੋਸਟਪੋਨ ਕਰ ਦਿੱਤੇ ਗਏ ਨੇ ਤੇ ਲਗਾਤਾਰ ਸਾਰੀਆਂ ਧਿਰਾਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾ ਰਹੀਆਂ ਨੇ। ਮਨਜਿੰਦਰ ਸਿੰਘ ਸਿਰਸਾ ਜਿਨ੍ਹਾਂ ਨੇ ਹੁਣੇ ਰੀਸੈਂਟਲੀ 2 ਦਿਨ ਪਹਿਲੇ ਹੀ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਾਇਆ ਕਿ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜਾਗੋ ਪਾਰਟੀ, ਜਿਹੜੇ ਮਨਜੀਤ ਸਿੰਘ ਜੀਕੇ ਦੀ ਪਾਰਟੀ ਹੈਗੀ ਹੈ, ਦੋਨਾਂ ਨੇ ਸਾਂਝੇ ਦਿੱਲੀ ਸਰਕਾਰ ਦੇ ਇੱਕ ਮਿਨਿਸਟਰ ਦੇ ਨਾਲ, ਸਤਿੰਦਰ ਜੈਨ ਦੇ ਨਾਲ ਕੀਤੀ ਹੈਗੀ ਮੁਲਾਕਾਤ ਔਰ ਉਹਨਾਂ ਦੇ ਨਾਲ ਸੈਟਿੰਗ ਕਰਕੇ ਆਪਸ ਵਿੱਚ ਮਿਲੀ ਭਗਤ ਕਰਕੇ ਇਲੈਕਸ਼ਨ ਰੁਕਵਾ ਦਿੱਤੇ ਨੇ। ਮਗਰ ਇਸ ਸਾਰੇ ਮਸਲੇ ਦੇ ਅੰਦਰ ਅੱਜ ਅਸੀਂ ਤੁਹਾਨੂੰ ਉਸ ਸ਼ਖਸ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਹਦੇ ਕਹੀਏ ਕਿ ਰਿਕੁਐਸਟ ਦੇ ਉੱਤੇ, ਜਿਹਦੀ ਐਪਲੀਕੇਸ਼ਨ ਦੇ ਉੱਤੇ ਅਗਰ ਅਸਿੱਧੇ ਤੌਰ ਦੇ ਉੱਤੇ ਇੱਕ ਫਿਲਮੀ ਲਫ਼ਜ਼ ਵਰਤ ਲਈਏ, ਮਾਸਟਰਮਾਈਂਡ
ਗੁਰਦੁਆਰਾ ਇਲੈਕਸ਼ਨ ਨੂੰ ਰੋਕਣ ਵਾਲੇ ਉਸ ਸ਼ਖਸ ਦੇ ਨਾਲ ਆਪਾਂ ਤੁਹਾਨੂੰ ਐਕਸਕਲੂਸਿਵ ਤੌਰ ਦੇ ਉੱਤੇ ਮਿਲਵਾਉਣ ਜਾ ਰਿਹਾ। ਸਾਡੇ ਨਾਲ ਸਰਦਾਰ ਮਨਮੋਹਨ ਸਿੰਘ ਜੁੜ ਚੁੱਕੇ ਨੇ। ਮਨਮੋਹਨ ਸਿੰਘ ਜੀ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਮੈਂ ਬਰੀਫ ਕਰਦੇ ਹਾਂ। ਉਮਰ ਛੋਟੀ ਹੈਗੀ ਹੈ, ਲੇਕਿਨ ਜੋ ਇਹਨਾਂ ਨੇ ਕੰਮ ਕੀਤਾ ਹੈਗਾ, ਸ਼ਾਇਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਰੋਕਣ ਦੇ ਅੰਦਰ 2 ਐਪਲੀਕੇਸ਼ਨਾਂ ਗਈਆਂ ਨੇ ਡਾਇਰੈਕਟਰ ਜਿਹੜੇ ਨੇ ਦਿੱਲੀ ਗੁਰਦੁਆਰਾ ਦੇ ਇਲੈਕਸ਼ਨਸ ਦੇ ਲਈ। ਇੱਕ ਕੰਪਲੇਂਟ ਗਈ ਹੈ ਸਰਦਾਰ ਮਨਮੋਹਨ ਸਿੰਘ ਜਿਹੜੇ ਸਾਡੇ ਨਾਲ ਜੁੜੇ ਨੇ, ਤੇ ਦੂਸਰੇ ਕੁਲਵੰਤ ਸਿੰਘ ਬਾਟ। ਕੁਲਵੰਤ ਸਿੰਘ ਬਾਟ ਇੱਕ ਪੋਲਿਟਿਕਸ ਜਾਣਨ ਵਾਲੇ, ਪੋਲਿਟਿਕਸ ਕਰਨ ਵਾਲੇ ਇੱਕ ਲੀਡਰ ਹੈਗੇ ਨੇ, ਰਾਜਨੀਤੀ ਨਾਲ ਜੁੜੇ ਨੇ, ਮਗਰ ਰਾਜਨੀਤੀ ਤੋਂ ਅਲੱਗ ਇੱਕ ਵਕੀਲ ਦਾ ਇਸ ਗੁਰਦੁਆਰੇ ਦੇ ਇਸ ਇਲੈਕਸ਼ਨ ਦੇ ਅੰਦਰ ਪਟੀਸ਼ਨ ਫਾਈਲ ਕਰਨਾ, ਕੰਪਲੇਂਟ ਫਾਈਲ ਕਰਨਾ ਔਰ ਉਹਦੇ ਬੇਸ ਦੇ ਉੱਤੇ ਇਲੈਕਸ਼ਨ ਰੱਦ ਹੋਣਾ। ਮਨਮੋਹਨ ਸਿੰਘ ਜੀ, ਕੀ ਦਿਮਾਗ ਵਿੱਚ ਚੱਲ ਰਿਹਾ? ਰਾਜਨੀਤੀ 'ਚ ਨਹੀਂ ਹੋ ਲੇਕਿਨ ਰਾਜਨੀਤੀ ਕਰਦੇ ਦਿਖ ਰਹੇ ਹੋ, ਕੀ ਕਹੋਗੇ? ਪਹਿਲੇ ਤਾਂ ਜਸਵਿੰਦਰ ਵੀਰ ਜੀ, ਮੈਂ ਤੁਹਾਨੂੰ ਕਰੈਕਟ ਕਰਨਾ ਚਾਹੂੰਗਾ, ਇਹ ਇਲੈਕਸ਼ਨ ਰੋਕਣ ਲਈ ਐਪਲੀਕੇਸ਼ਨ ਨਹੀਂ ਸੀ। ਜਿਹੜੀ ਮੇਰੀ ਕੰਪਲੇਂਟ ਦਿੱਤੀ ਗਈ ਸੀ ਡਾਇਰੈਕਟੋਰੇਟ ਆਫ ਗੁਰਦੁਆਰਾ ਇਲੈਕਸ਼ਨ ਨੂੰ, ਉਹ ਵਾਇਓਲੇਸ਼ਨ ਆਫ MCC ਸੀ, ਮਾਡਲ ਕੋਡ ਆਫ ਕੰਡਕਟ, ਆਚਾਰ ਸੰਹਿਤਾ। ਪਹਿਲੇ ਤਾਂ ਮੈਂ ਇਹ ਵੀ ਕਲੀਅਰ ਕਰਦਾ ਕਿ ਮਨਜਿੰਦਰ ਸਿੰਘ ਸਿਰਸਾ ਜੀ ਵੀ, ਹਰਮੀਤ ਸਿੰਘ ਕਾਲਕਾ ਜੀ ਵੀ, ਇਹ ਕੋਈ ਨਾਨ ਪੋਲੀਟੀਕਲ ਚਿਹਰੇ ਨਹੀਂ ਗਏ। ਇੱਕ ਵਾਰ 2 ਵਾਰ MLA ਰਹਿ ਚੁੱਕੇ ਨੇ, 2 ਵਾਰ ਕਾਉਂਸਲਰ ਰਹਿ ਚੁੱਕੇ ਨੇ। ਇਹਨਾਂ ਦੀ ਵਾਈਫ ਵੀ ਹੈਗੀ, ਦੋਨਾਂ ਦੀ ਕਾਉਂਸਲਰ ਰਹਿ ਚੁੱਕੀਆਂ ਨੇ। ਇਹਨਾਂ ਨੂੰ ਸਾਫ਼ ਤੌਰ ਤੇ ਪਤਾ ਹੈ ਕਿ ਮਾਡਲ ਕੋਡ ਆਫ ਕੰਡਕਟ ਕੀ ਹੈ, ਉਹਦਾ ਕੀ ਪ੍ਰੋਸੈਸ ਹੁੰਦਾ ਹੈ ਤੇ ਉਹਦੀ ਵਾਇਓਲੇਸ਼ਨਸ ਕੀ ਹੁੰਦੀਆਂ ਨੇ। ਜਿਹੜੀ ਐਪਲੀਕੇਸ਼ਨਸ ਮੈਂ ਪਾਈਆਂ ਨੇ, ਜਿਹੜੀ ਕੰਪਲੇਂਟ 1 ਤੇ ਨੋਟਿਸ ਇਸ਼ੂ ਹੋਇਆ, ਉਹ ਜਿਹੜੀ ਐਪਲੀਕੇਸ਼ਨ ਹੈ ਉਹ 27/5 ਦੀ ਐਪਲੀਕੇਸ਼ਨ ਹੈ। 2 ਮਹੀਨੇ ਬਾਅਦ ਜਾ ਕੇ ਡਾਇਰੈਕਟੋਰੇਟ ਨੇ ਮੇਰੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਦਾ, ਡਾਇਰੈਕਟਰ ਨੂੰ ਐਪਲੀਕੇਸ਼ਨ ਨੂੰ ਠੀਕ ਪਾਉਂਦਾ, ਤਾਂ ਹੀ ਸ਼ੋ ਕਾਜ਼ ਨੋਟਿਸ ਮਨਜਿੰਦਰ ਸਿੰਘ ਸਿਰਸਾ ਜੀ ਤੋਂ ਮੰਗਿਆ ਜਾਂਦਾ ਹੈ ਕਿ ਇਹਦੇ ਜਵਾਬ ਦਿੱਤਾ ਜਾਏ। ਰਾਜਨੀਤੀ ਕਰਨ ਲਈ ਨਹੀਂ। ਇੰਡੀਆ 'ਚ ਜਾਂ ਸਿੱਖ ਗੁਰਦੁਆਰੇ 'ਚ ਹਰ ਬੰਦਾ ਰਾਜਨੀਤਿਕ ਹੈ। ਤੁਸੀਂ ਵੀ ਵੋਟ ਪਾਉਂਦੇ ਹੋ, ਮੈਂ ਤੁਹਾਡੇ ਤੋਂ ਨਹੀਂ ਪੁੱਛਾਂਗਾ ਕਿਸ ਪਾਰਟੀ ਨੂੰ ਵੋਟ ਪਾ ਰਹੇ ਹੋ, ਬਟ ਜਿਹੜਾ ਇਨਸਾਨ, ਜਿਹੜਾ ਸ਼ਖਸ ਵੋਟ ਪਾਉਂਦਾ ਹੈ ਉਹ ਰਾਜਨੀਤਿਕ ਹੈ। ਉਸ ਨੂੰ ਪਤਾ ਹੈ ਆਪਣੇ ਮਾਈਂਡ ਵਿੱਚ ਕਿ ਕਿਹੜੀ ਪਾਰਟੀ, ਕਿਹੜਾ ਬੰਦਾ ਮੇਰੇ ਲਈ ਸਹੀ ਹੈ, ਮੇਰੇ ਲਈ ਗਲਤ ਹੈ। ਤੇ ਹਰ ਬੰਦਾ ਰਾਜਨੀਤਿਕ ਹੈ ਜਿਹੜਾ ਵੀ ਵੋਟ ਪਾਉਂਦਾ ਹੈ, ਤੇ ਰਾਜਨੀਤਿਕ ਹੋਣਾ ਗਲਤ ਵੀ ਨਹੀਂ ਹੈ। ਗੁਰੂ ਸਾਹਿਬ ਨੇ ਵੀ ਕਿਹਾ ਹੈ ਕਿ ਰਾਜਨੀਤੀ ਵੀ ਕਰੋ ਪਰ ਧਰਮ ਨਾਲ ਕਰੋ। ਮਗਰ ਮਨਮੋਹਨ ਸਿੰਘ ਜੀ, ਇੱਥੇ 2 ਸਵਾਲ ਖੜੇ ਹੁੰਦੇ ਨੇ। ਤੁਸੀਂ ਆਮ ਆਦਮੀ ਪਾਰਟੀ ਨਾਲ ਸਿੱਧੇ ਅਸਿੱਧੇ ਤੌਰ ਦੇ ਉੱਤੇ ਜੁੜੇ ਹੋਏ ਹੋ, ਤੁਸੀਂ ਰਿਪਰੈਜ਼ੈਂਟੇਟਿਵ ਹੈਗੇ ਹੋ, ਜਿਹਨੂੰ ਅਸੀਂ ਕਹੀਏ ਕਿ ਇੱਕ ਚਿਹਰਾ ਹੈਗੇ ਹੋ ਜਨਤਾ ਦੇ ਲਈ ਕੇਜਰੀਵਾਲ ਦਾ। ਇਸ ਕਰਕੇ ਤੁਹਾਡੇ ਉੱਤੇ ਵੀ ਸਵਾਲ ਉੱਠਦਾ ਹੈ ਕਿ ਕੇਜਰੀਵਾਲ ਡਾਇਰੈਕਟਲੀ ਇਨਡਾਇਰੈਕਟਲੀ ਤੌਰ ਦੇ ਉੱਤੇ ਗੁਰਦੁਆਰਾ ਕਮੇਟੀ ਦੇ ਇਸ ਇਲੈਕਸ਼ਨ ਦੇ ਅੰਦਰ ਪੋਲਿਟਿਕਸ ਕਰ ਰਹੇ ਨੇ ਤੁਹਾਡੇ ਵੀ। ਆਮ ਆਦਮੀ ਪਾਰਟੀ ਨਾਲ ਮੈਂ ਐਸੋਸੀਏਟ ਜ਼ਰੂਰ ਹੈਗਾ ਵੀਰ ਜੀ, ਬਟ ਆਮ ਆਦਮੀ ਪਾਰਟੀ ਨਾ ਗੁਰਦੁਆਰਾ ਇਲੈਕਸ਼ਨ ਵਿੱਚ, ਨਾ ਕਿਸੇ ਹੋਰ ਧਾਰਮਿਕ ਸਥਲਾਂ 'ਚ ਬਿਲਕੁਲ ਇਨਵੋਲਵ ਨਹੀਂ ਹੈਗੀ। ਤੁਸੀਂ ਜਨ ਪ੍ਰਤੀਨਿਧੀ ਹੋ ਕੇਜਰੀਵਾਲ ਦੇ। ਮੈਂ ਨਾਮ ਲੈ ਕੇ ਕਹਿ ਰਿਹਾ, ਅਰਵਿੰਦ ਕੇਜਰੀਵਾਲ ਚੀਫ ਮਿਨਿਸਟਰ, ਜਿਹੜੇ ਕਹਿੰਦੇ ਨੇ ਕਿ ਮੈਂ 84 ਦਾ ਇਨਸਾਫ ਲੈ ਕੇ ਦਿਆਂਗਾ, ਇਨਸਾਫ ਲੈ ਕੇ ਨਹੀਂ ਦੇ ਪਾਉਂਦੇ, ਜਿਹੜੇ ਕਹਿੰਦੇ ਨੇ ਕਿ ਮੇਰਾ ਸਿੱਖ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤੁਸੀਂ ਉਹਨਾਂ ਦੇ ਚਿਹਰੇ ਬਣੇ ਹੋਏ ਹੋ ਤੇ ਤੁਹਾਡੀ ਐਪਲੀਕੇਸ਼ਨ ਇੰਨੀ ਜਲਦੀ ਐਕਸੈਪਟ ਹੋ ਜਾਏ। ਮਨਜੀਤ ਸਿੰਘ ਜੀਕੇ, ਪ੍ਰਣਜੀਤ ਸਿੰਘ ਸਰਨਾ ਕਹਿੰਦੇ ਨੇ, ਉਹਨਾਂ ਦੇ ਜਿਹੜੇ ਕਹਿ ਲਈਏ ਕਿ ਰਾਸ਼ਟਰੀ ਬੁਲਾਰੇ ਨੇ, ਨੈਸ਼ਨਲ ਸਪੋਕਸਪਰਸਨ ਨੇ, ਤੁਸੀਂ ਉਹਨਾਂ ਦੇ ਸੋਸ਼ਲ ਮੀਡੀਆ ਤੇ ਕਮੈਂਟ ਪੜ੍ਹ ਲਓ, ਕਹਿੰਦੇ ਨੇ ਕਿ ਸਭ ਤੋਂ ਕਰਪਟ ਡਿਪਾਰਟਮੈਂਟ ਜਿਹੜਾ ਹੈਗਾ ਉਹ ਗੁਰਦੁਆਰਾ ਡਾਇਰੈਕਟੋਰੇਟ ਹੈ। ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਜਿਹੜੇ ਇਲੈਕਸ਼ਨ ਲੜ ਰਹੇ ਨੇ। ਤੁਹਾਡੀ ਐਪਲੀਕੇਸ਼ਨ ਇੰਨੀ ਜਲਦੀ ਐਕਸੈਪਟ ਹੋ ਜਾਂਦੀ ਹੈ ਔਰ ਉਸ ਐਪਲੀਕੇਸ਼ਨ ਦੇ ਬੇਸ ਦੇ ਉੱਤੇ ਇਲੈਕਸ਼ਨ ਰੱਦ ਹੋ ਜਾਂਦੇ। ਵੀਰ ਜੀ, ਮੇਰੀ ਐਪਲੀਕੇਸ਼ਨ 27/5 ਦੀ ਸੀ ਜਿਹੜੀ ਮੈਂ ਕੰਪਲੇਂਟ ਪਾਈ ਹੈ। ਉਹਦਾ ਨੋਟਿਸ ਇਸ਼ੂ ਕੀਤਾ ਜਾਂਦਾ 6/7 ਨੂੰ, ਤੇ ਜਲਦੀ ਨਹੀਂ ਹੈ ਉਹ ਵੀ। 1 ਮਹੀਨਾ ਕਾਫੀ ਜਲਦੀ ਅਗਰ ਦੇਖਿਆ ਜਾਏ ਤੇ ਟਰੈਕ ਰਿਕਾਰਡ ਦੇਖਿਆ ਜਾਏ ਗੁਰਦੁਆਰਾ ਇਲੈਕਸ਼ਨ ਦਾ, ਉਸ ਹਿਸਾਬ ਨਾਲ ਤੇ 1 ਮਹੀਨਾ ਤਾਂ ਕੁਝ ਵੀ ਨਹੀਂ। ਵੀਰ ਜੀ, ਗੁਰਦੁਆਰਾ ਇਲੈਕਸ਼ਨ ਜਿਹੜਾ ਡਿਪਾਰਟਮੈਂਟ ਹੈ ਵੈਸੇ ਵੀ ਡੈਡ ਡਿਪਾਰਟਮੈਂਟ ਹੈ। 4 ਸਾਲ 'ਚ ਇੱਕ ਵਾਰ ਉਹ ਐਕਟਿਵ ਹੁੰਦਾ ਹੈ। ਆਈ ਡੂ ਨਾਟ ਵਾਂਟ ਟੂ ਕੁਐਸਚਨ ਔਨ ਦੈਟ ਕਿ ਉਹ ਡਿਪਾਰਟਮੈਂਟ ਕਿਸ ਤਰ੍ਹਾਂ ਕੰਮ ਕਰਦਾ ਹੈ। ਹਰ ਡਿਪਾਰਟਮੈਂਟ ਅੰਦਰ ਇੱਕ ਪ੍ਰੀਲਿਮ ਇਨਕੁਆਇਰੀ ਹੁੰਦੀ ਹੈ, ਪ੍ਰੀਲਿਮ ਆਬਜੈਕਸ਼ਨਸ ਹੁੰਦੇ ਨੇ ਹਰ ਚੀਜ਼ ਦੇ। ਅਗਰ ਮੈਂ ਅੱਜ ਇਹ ਐਪਲੀਕੇਸ਼ਨ ਪਾਈ ਹੈ, 1 ਮਹੀਨੇ ਦਾ ਟਾਈਮ ਅਗਰ ਮੈਨੂੰ ਵੀ ਲੱਗਿਆ ਐਜ਼ ਐਨ ਐਡਵੋਕੇਟ, ਮੈਨੂੰ ਸਾਰੀ ਲੀਗੈਲਿਟੀਜ਼ ਪਤਾ ਨੇ, ਅਗਰ ਮੇਰੀ ਐਪਲੀਕੇਸ਼ਨ ਵੀ 1 ਮਹੀਨੇ ਲਈ ਪ੍ਰੋਸੈਸ ਕੀਤੀ ਜਾਂਦੀ ਹੈ, ਮੇਰੀ ਐਪਲੀਕੇਸ਼ਨ ਦੇ ਉੱਤੇ ਵੀ ਕਿੰਤੂ ਪਰੰਤੂ ਕੀਤਾ ਜਾਂਦਾ ਹੈ ਕਿ ਐਪਲੀਕੇਸ਼ਨ ਠੀਕ ਹੈ ਨਹੀਂ ਹੈ, ਮੈਂ ਜਿਹੜੇ ਐਵੀਡੈਂਸਸ ਐਪਲੀਕੇਸ਼ਨ ਦੇ ਨਾਲ ਦਿੱਤੇ ਨੇ, ਜਿਹੜੇ ਵੀਡੀਓਜ਼ ਪਾਈਆਂ ਸੀ, ਜਿਹੜੀ ਫੋਟੋਗ੍ਰਾਫਸ ਪਾਈਆਂ ਸੀ, ਉਹ ਠੀਕ ਹੈਗੀਆਂ ਨਹੀਂ ਹੈ, ਵੈਰੀਫਾਈ ਕਰਨ ਤੋਂ ਬਾਅਦ ਡਾਇਰੈਕਟਡ ਗੁਰਦੁਆਰਾ ਇਹ ਨਹੀਂ ਕਿ ਸਿੱਧਾ ਡਾਇਰੈਕਟ ਐਕਸ਼ਨ ਲੈ ਲਿਆ। ਜਿਹੜਾ ਤੁਸੀਂ ਕਹਿ ਰਹੇ ਹੋ ਕਿ ਗੁਰਦੁਆਰਾ ਇਲੈਕਸ਼ਨ ਡਿਲੇ ਹੋਇਆ ਹੈ, ਉਹ ਮੇਰੇ ਐਪਲੀਕੇਸ਼ਨ ਦੇ ਕਰਕੇ ਨਹੀਂ ਹੋਇਆ। ਤੁਸੀਂ ਅਗਰ ਉਸ ਫਾਈਲ ਨੂੰ ਧਿਆਨ ਨਾਲ ਪੜ੍ਹੋ, LG ਦੀ, ਤੁਸੀਂ ਤਾਂ ਤੁਹਾਡੇ ਕੋਲ ਐਕਸੈਸ ਹੋਣਾ, ਤੁਸੀਂ ਮੀਡੀਆ ਪਰਸਨ ਹੋ, ਅਗਰ ਤੁਸੀਂ ਉਸ ਫਾਈਲ ਨੂੰ ਪੜ੍ਹੋਗੇ ਉਸ ਦੇ ਉੱਤੇ ਸਾਫ਼ ਤੌਰ ਤੇ ਲਿਖਿਆ ਗਿਆ ਡਿਊ ਟੂ ਕੋਵਿਡ ਪ੍ਰੋਟੋਕੋਲਸ ਇਹ ਇਲੈਕਸ਼ਨਸ ਨੂੰ ਪੋਸਟਪੋਨ ਕੀਤਾ ਜਾਏਗਾ। ਇਹ ਵੀ ਪੋਸਟਪੋਨ ਇੰਡੈਫੀਨਿਟਲੀ ਨਹੀਂ ਕੀਤਾ ਗਿਆ। ਅਗਰ ਇੰਡੈਫੀਨਿਟਲੀ ਕੀਤਾ ਜਾਂਦਾ ਤਾਂ ਮਾਡਲ ਕੋਡ ਆਫ ਕੰਡਕਟ ਨੂੰ ਹਟਾ ਦਿੱਤਾ ਜਾਂਦਾ। ਮਾਡਲ ਕੋਡ ਆਫ ਕੰਡਕਟ ਅੱਜ ਦੇ ਦਿਨ ਵੀ, ਜਿਸ ਟਾਈਮ ਅਸੀਂ ਇੰਟਰਵਿਊ ਦੇ ਰਹੇ ਹਾਂ, ਅੱਜ ਦੇ ਦਿਨ ਵੀ ਲਾਗੂ ਹੈ। ਅਗਰ ਅੱਜ ਦੇ ਦਿਨ ਵੀ ਤੁਸੀਂ ਅਗਰ ਇਲੈਕਸ਼ਨ ਲੜ ਰਹੇ ਹੋ, ਅਗਰ ਫਾਲਸ ਪ੍ਰੋਮਿਸ ਕੋਈ ਕਰਦੇ ਹੋ, ਤੇ ਤੁਸੀਂ ਵੀ ਵਾਇਓਲੇਸ਼ਨ ਕਰ ਰਹੇ ਹੋ ਉਸ ਮਾਡਲ ਕੋਡ ਆਫ ਕੰਡਕਟ ਤੇ। ਤੇ ਇਸ ਤਰ੍ਹਾਂ ਨਹੀਂ ਹੈ ਕਿ ਕਾਲਕੇ ਨੂੰ ਜਾਂ ਸਿਰਸੇ ਨੂੰ ਇਹ ਨਹੀਂ ਪਤਾ ਕਿ ਮਾਡਲ ਕੋਡ ਆਫ ਕੰਡਕਟ ਕੀ ਹੁੰਦਾ। ਇਹ ਪਹਿਲੀ ਵਾਰ ਤਾਂ ਨਾ ਗੁਰਦੁਆਰੇ ਦੇ ਇਲੈਕਸ਼ਨ ਲੜ ਰਹੇ ਨੇ, ਨਾ ਪਹਿਲੀ ਵਾਰ ਇਹਨਾਂ ਨੇ ਕੋਈ ਹੋਰ ਇਲੈਕਸ਼ਨ ਲੜਿਆ। MLA ਰਹਿ ਚੁੱਕੇ ਨੇ, MCs ਰਹਿ ਚੁੱਕੇ ਨੇ, ਇਹਨਾਂ ਨੇ ਮਿਸਿਸ MCs ਹੈਗੀਆਂ ਨੇ। ਤੇ ਮਾਡਲ ਕੋਡ ਆਫ ਕੰਡਕਟ ਕੀ ਹੁੰਦਾ ਹੈ, ਕੀ ਉਸਦਾ
ਇੰਪਲੀਕੇਸ਼ਨਸ ਨੇ ਉਹਨਾਂ ਨੂੰ ਸਭ ਪਤਾ ਹੈ। ਉਹ ਤੇ ਇੱਥੇ ਤੱਕ ਕਹਿ ਰਹੇ ਨੇ ਕਿ ਸਾਡੀ ਪੋਲਿਟਿਕਸ ਦੇ ਉੱਤੇ ਇਹ ਨਜ਼ਰ ਰੱਖੀ ਜਾ ਰਹੀ ਹੈ, ਸਾਨੂੰ ਪੋਲਿਟਿਕਸ ਤੋਂ ਬਾਹਰ ਕੱਢਣ ਦੀਆਂ ਇਹ ਕੁੜੀਆਂ ਚਾਲਾਂ ਹੈਗੀਆਂ ਨੇ। ਉਹ ਕਹਿੰਦੇ ਨੇ ਅਸੀਂ ਸਭ ਕੁਝ ਕਰਨ ਨੂੰ ਤਿਆਰ ਹਾਂ, ਸਾਡੀਆਂ ਸੀਟਾਂ ਕੈਂਸਲ ਹੁੰਦੀਆਂ ਨੇ ਹੋ ਜਾਣ, ਮਗਰ ਅਸੀਂ ਆਪਣੀ ਸਿੱਖ ਕੌਮ ਦਾ ਭਲਾ। ਇਹ ਪ੍ਰੈਸ ਕਾਨਫਰੰਸ ਮਨਜਿੰਦਰ ਸਿੰਘ ਸਿਰਸਾ ਨੇ ਓਪਨਲੀ ਕਿਹਾ ਹੈਗਾ, ਜਿਹੜੀ ਸਾਡੇ ਟੀਵੀ 84 ਦੇ ਚੈਨਲ ਸੋਸ਼ਲ ਮੀਡੀਆ ਦੇ ਉੱਤੇ ਹਰ ਜਗ੍ਹਾ ਅਵੇਲੇਬਲ ਹੈ, ਵੀ ਜਾਣ ਬੂਝ ਕੇ ਸਾਨੂੰ ਟਾਰਗੇਟ ਕੀਤਾ ਜਾ ਰਿਹਾ, ਮਗਰ ਅਸੀਂ ਜਿਹੜੇ ਵਾਅਦੇ ਕੀਤੇ ਨੇ, ਜਿਨ੍ਹਾਂ ਨੂੰ ਤੁਸੀਂ ਆਪਣੇ ਡਾਕੂਮੈਂਟਸ ਦੇ ਵਿਚਕਾਰ ਇਲੈਕਸ਼ਨ ਕਮਿਸ਼ਨ ਨੂੰ ਦਿੱਤੇ ਹੈਗੇ ਨੇ, ਐਵੀਡੈਂਸ ਦਿੱਤੇ ਨੇ ਕਿ ਇਹ ਕੋਡ ਆਫ ਕੰਡਕਟ ਦਾ ਤੋਹੀਨ ਕਰ ਰਹੇ ਨੇ, ਕੋਡ ਆਫ ਕੰਡਕਟ ਦੀ ਉਲੰਘਣਾ ਕਰ ਰਹੇ ਨੇ, ਉਹ ਕਹਿੰਦੇ ਨੇ ਜੀ ਇਹ ਤੇ ਅਸੀਂ ਜਾਰੀ ਰੱਖਾਂਗੇ। ਅਸੀਂ ਤੇ ਰਾਗੀ ਜਥੇਦਾਰ ਜਿਹੜੇ ਵੀ ਉਹਨਾਂ ਦੇ ਦਿੱਲੀ ਕਮੇਟੀ ਦੇ ਸੇਵਾਦਾਰ ਹੈਗੇ ਨੇ, ਅਸੀਂ ਜੋ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰੇ ਕਰਾਂਗੇ। ਫਿਰ ਉਹ ਕਿੱਥੇ ਸਟੈਂਡ ਕਰਦੇ ਨੇ ਤੇ ਤੁਹਾਡੀ ਐਪਲੀਕੇਸ਼ਨ ਕਿੱਥੇ ਸਟੈਂਡ? ਵੀਰ ਜੀ ਮਾਡਲ ਕੋਡ ਆਫ ਕੰਡਕਟ ਲੱਗਿਆ ਸੀ April 2021 ਨੂੰ। ਸਿਰਸਾ ਸਾਹਿਬ ਉਸ ਤੋਂ 1 ਸਾਲ 1.5 ਸਾਲ ਪਹਿਲੇ ਪ੍ਰਧਾਨ ਬਣੇ ਸੀ। ਚਲੋ ਮੈਂ ਛੱਡ ਦੇਣਾ, ਜਿਹੜੇ ਤੋਂ ਜਨਰਲ ਸੈਕਟਰੀ ਸੀ ਉਸ ਪੀਰੀਅਡ ਨੂੰ ਮੈਂ 6 ਸਾਲ ਨੂੰ ਛੱਡ ਦੇਵਾਂ, ਵੈਸੇ ਤਾਂ ਛੱਡਣਾ ਚਾਹੀਦਾ ਨਹੀਂ ਹੈ। ਜਨਰਲ ਸੈਕਟਰੀ ਕੋਈ ਛੋਟੀ पोस्ट नहीं होती। जनरल सेक्रेटरी ऑफ DSGMC इज़ अ वेरी बिग पोस्ट, सारी की सारी एडमिनिस्ट्रेटिव पावर्स उन्हीं के पास है एज अ जनरल सेक्रेटरी। बट अगर वो प्रेजिडेंट भी हैगे ने 1.5 साल कोविड तो पहले, मतलब कोविड भी नहीं, 1.5 साल मॉडल कोड ऑफ कंडक्ट लगन तो पहले 1.5 ਸਾਲ ਦਾ ਸਮਾਂ ਉਹਨਾਂ ਕੋਲ ਤਾਂ ਵੀ ਸੀ ਜਦੋਂ ਹਸਪੀਟਲ ਬਣਾ ਸਕਦੇ ਸੀ। ਪਹਿਲੀ ਹਸਪੀਟਲ ਬਣਾਉਣਾ ਗਲਤ ਨਹੀਂ ਹੈ, ਬਟ ਉਸ ਹਸਪੀਟਲ ਨੂੰ ਆਪਣੇ ਨਿੱਜੀ ਮਫਾਦਾਂ ਲਈ ਯੂਜ਼ ਕਰਨਾ ਗਲਤ ਹੈ। ਉਸ ਹਸਪੀਟਲ ਨੂੰ ਆਪਣੀ ਪੋਲੀਟੀਕਲ ਐਂਬੀਸ਼ਨਸ ਨੂੰ ਪੂਰਾ ਕਰਨ ਲਈ, ਸਿੱਖ ਕੌਮ ਨੂੰ ਪਾਗਲ ਬਣਾਉਣ ਲਈ, ਮੈਂ ਕਲੀਅਰਲੀ ਕਹਿ ਰਿਹਾ ਉਹ ਪਾਗਲ ਬਣਾ ਰਹੇ ਨੇ। ਉਸ ਪਾਗਲ ਬਣਾਉਣ ਲਈ ਉਹਨਾਂ ਨੇ ਯੂਜ਼ ਕਰਨਾ ਬਿਲਕੁਲ ਗਲਤ ਹੈ। 1 ਸਾਲ ਪਹਿਲੇ ਵੀ ਕੋਵਿਡ ਸੀ, ਕੋਵਿਡ ਦਾ ਲੋਕਡਾਊਨ ਪਹਿਲਾਂ ਲੱਗਿਆ ਸੀ 23 ਮਾਰਚ ਨੂੰ 2020 ਨੂੰ। ਲੋਕੀ ਤਾਂ ਵੀ ਮਰ ਰਹੇ ਸੀ, ਸਿੱਖ ਕੌਮ ਤਾਂ ਵੀ ਮਰ ਰਹੀ ਸੀ, ਜਿਹੜੇ ਗਰੀਬ ਸੀ ਉਹ ਤਾਂ ਵੀ ਲੰਗਰ ਲਈ ਵੀ ਮਰ ਰਹੇ ਸੀ, ਉਹਨਾਂ ਨੂੰ ਰਾਸ਼ਨ ਵੀ ਨਹੀਂ ਮਿਲ ਰਿਹਾ ਸੀ, ਨੌਕਰੀਆਂ ਵੀ ਉਹਨਾਂ ਦੀ ਚਲੀ ਗਈਆਂ, ਟੀਚਰਸ ਵੀ ਰੁਲ ਰਹੇ ਸੀ। ਤਾਂ ਸਿਰਸਾ ਸਾਹਿਬ ਨੂੰ ਯਾਦ ਨਹੀਂ ਆਇਆ, ਤਾਂ ਉਹਨਾਂ ਨੂੰ ਯਾਦ ਨਹੀਂ ਆਇਆ ਕਿ ਇਹ ਮਰ ਰਹੇ ਨੇ, ਇਲੈਕਸ਼ਨ ਤਾਂ ਚਲੋ 2 ਸਾਲ ਬਾਅਦ ਨੇ, ਮੈਂ ਹੁਣ ਇਹਨਾਂ ਦੀ ਸੇਵਾ ਕਰਦਾ ਨਾ। ਉਹਨਾਂ ਨੇ ਸੇਵਾ ਕਰਨ ਦੀ ਤਾਂ ਸੋਚੀ ਜਦ ਮਾਡਲ ਕੋਡ ਆਫ ਕੰਡਕਟ ਲੱਗ ਗਿਆ, ਜਦ ਇਲੈਕਸ਼ਨ ਡਿਕਲੇਅਰ ਹੋ ਗਏ, ਜਦ ਉਹਨਾਂ ਨੂੰ ਹੁਣ ਆਪਣੀ ਸੀਟ ਬਚਾਣੀ ਸੀ, ਹੁਣ ਆਪਣੀ ਪਾਰਟੀ ਬਚਾਣੀ ਸੀ, ਤਾਂ ਉਹਨਾਂ ਨੂੰ ਸਿੱਖ ਕੌਮ ਯਾਦ ਆਈ। ਉਹ ਤੇ ਪੂਰੀ ਲਿਸਟ ਬਣਾ ਕੇ ਬੈਠੇ ਨੇ। ਉਹ ਕਹਿੰਦੇ ਨੇ ਬਾਲਾ ਸਾਹਿਬ ਹਸਪੀਟਲ ਜਿਹੜਾ 18 ਸਾਲਾਂ ਤੋਂ ਆਪੋਜੀਸ਼ਨ ਦੇ ਸਰਨਾ ਗਰੁੱਪ ਨਹੀਂ ਕਰ ਸਕਿਆ, ਅਸੀਂ ਉਹਨੂੰ ਬਣਾਉਣ ਦੀ ਗੱਲ ਕਰ ਰਹੇ ਹਾਂ। ਅਸੀਂ ਰਕਾਬਗੰਜ ਸਾਹਿਬ ਜੀ ਗੁਰੂ ਤੇਗ ਬਹਾਦਰ ਕੋਵਿਡ ਸੈਂਟਰ ਖੋਲ ਦਿੱਤਾ, ਅਸੀਂ ਹਰ ਜਗ੍ਹਾ ਦੇ ਉੱਤੇ ਲੰਗਰ ਲਗਾਏ। ਉਹ ਤੇ ਕਹਿ ਰਹੇ ਨੇ ਅਸੀਂ ਸੇਵਾ ਅੱਜ ਥੋੜਾ ਅਨਾਉਂਸ ਕੀਤੀ ਹੈ, ਅਸੀਂ ਤੇ ਰੈਗੂਲਰ ਕਰਦੇ ਆ ਰਹੇ। ਮੈਂ ਉਹਨਾਂ ਦੇ ਇੱਕ ਕੁਐਸਚਨਸ ਉੱਤੇ ਵੀ, ਜਿਹੜੇ ਤੁਸੀਂ ਹੁਣ ਸਾਰੇ ਕੁਐਸਚਨਸ ਲੈ ਲਏ ਨਾ, ਮੈਂ ਇਹਨਾਂ ਕੁਐਸਚਨਸ ਉੱਤੇ ਵੀ RTI ਲਗਾ ਚੁੱਕਿਆ ਜੀ। ਔਰ RTI ਨਾ ਮੈਨੂੰ ਜਵਾਬ ਮਿਲਿਆ DSGMC ਤੋਂ, ਨਾ ਮੈਨੂੰ ਫਰਸਟ ਐਪਲੇਟ ਅਥਾਰਟੀ ਤੋਂ ਜਵਾਬ ਮਿਲਿਆ। ਤੁਸੀਂ ਉਹਨਾਂ ਨੂੰ ਨੋਟਿਸ ਭੇਜੇ ਨੇ DSGMC? ਮੈਂ ਦੱਸ ਰਿਹਾ ਤੁਹਾਨੂੰ, ਪਹਿਲਾਂ RTI ਮੈਂ ਲਗਾਈ, ਜਵਾਬ ਨਹੀਂ ਆਇਆ। ਫਰਸਟ ਐਪਲੇਟ ਅਥਾਰਟੀ ਉਹ ਵੀ DSGMC ਦੀ ਹੁੰਦੀ ਹੈ, ਉਹਨਾਂ ਨੂੰ ਵੀ ਮੈਂ ਅਪੀਲ ਪਾਈ, ਨਹੀਂ ਆਇਆ। ਹੁਣ ਮੇਰੀ ਸਾਰੀ RTI ਸੈਕੰਡ ਅਪੀਲ CIC 'ਚ ਪੈਂਡਿੰਗ ਨੇ। ਗੁਰਦੁਆਰੇ ਕਮੇਟੀ ਨੇ ਗੁਰੂ ਤੇਗ ਬਹਾਦਰ ਕੋਵਿਡ ਸੈਂਟਰ ਬਣਾਇਆ, ਪੈਸੇ ਮੰਗੇ ਅਥਾਹ ਜਗ੍ਹਾ ਤੋਂ, ਬੈਂਕ ਅਕਾਊਂਟ ਖੋਲੇ ਗਏ ਪੰਜਾਬੀ ਬਾਗ, ਕਾਲਕਾ ਜੀ 'ਚ, ਬੰਬੇ 'ਚ, ਹਰ ਜਗ੍ਹਾ 'ਚ ਬੈਂਕ ਅਕਾਊਂਟ ਖੋਲੇ ਗਏ। ਮੈਨੂੰ ਨਹੀਂ ਪਤਾ ਕਿ ਕੀ ਗਪਲਾ ਹੋਇਆ, ਕਿਸ NGO ਨਾਲ ਕੀ ਸੈਟਿੰਗ ਕੀਤੀ ਹੈ, ਕਿੰਨੇ % ਦੀ ਸੈਟਿੰਗ ਕੀਤੀ, ਮੈਨੂੰ ਨਹੀਂ ਪਤਾ। ਮੈਂ RTI ਪਾਈ, ਐਜ਼ ਅ ਰਾਈਟ ਹੈ ਮੇਰਾ, ਮੈਂ ਸਿੱਖ ਕੌਮ ਹੈ। ਮੈਂ ਅਗਰ 5 ਰੁਪਏ ਵੀ ਗੋਲਕ 'ਚ ਪਾਣਾ, ਮੈਂ ਸਟੇਕ ਹੋਲਡਰ ਹਾਂ ਗੁਰਦੁਆਰੇ ਕਮੇਟੀ 'ਚ, ਮੈਂ ਵੋਟ ਪਾਣਾ, ਮੈਂ ਸੰਗਤ, ਮੈਂ ਮੱਥਾ ਟੇਕਦਾ, ਮੈਂ ਉਸ ਹੱਕ ਹੈ ਮੇਰੇ ਉਸ ਅਕਾਊਂਟ ਨੂੰ ਚੈੱਕ ਕਰਨ ਦਾ। ਮੈਂ RTI ਪਾਈ, ਮੈਨੂੰ ਜਵਾਬ ਨਹੀਂ ਮਿਲਿਆ। ਅਥਾਹ ਪੈਸਾ ਜਮ੍ਹਾਂ ਕੀਤਾ, ਪੈਸਾ ਗਿਆ ਕਿੱਥੇ? ਪੈਸਾ ਵੀ ਜਮ੍ਹਾਂ ਕਰ ਲਿਆ, ਕੰਸਨਟ੍ਰੇਟਰਸ ਵੀ ਜਮ੍ਹਾਂ ਕਰ ਲਏ, ਲੋਕਾਂ ਤੋਂ ਸੇਵਾ ਲੈ ਕੇ, ਬੈੱਡ ਵੀ ਲੈ ਲਏ, ਡਾਕਟਰਸ ਵੀ ਆਪਣੇ ਨਹੀਂ ਦਿੱਤੇ, ਡਾਕਟਰਸ ਵੀ ਮੰਗ ਲਏ ਦਿੱਲੀ ਗਵਰਨਮੈਂਟ ਤੋਂ, ਦਿੱਲੀ ਗਵਰਨਮੈਂਟ ਨੇ ਦੇ ਵੀ ਦਿੱਤੇ ਕਿਉਂਕਿ ਦਿੱਲੀ ਗਵਰਨਮੈਂਟ ਨੂੰ ਵੀ ਜ਼ਰੂਰਤ ਸੀ। ਤੇ ਹਰ ਜਗ੍ਹਾ ਤੋਂ ਪੈਸਾ ਵੀ ਲੈ ਲਿਆ, ਉਹ ਪੈਸਾ ਗਿਆ ਕਿੱਥੇ? ਨਾ ਟੀਚਰਸ ਨੂੰ ਮਿਲਿਆ। ਪਹਿਲੀ ਗੱਲ ਤਾਂ ਇਹ ਹੈ, ਹਜ਼ਾਰਾਂ ਸਕੂਲ ਖਾਲੀ ਪਏ ਨੇ। ਹੁਣ ਉਹ ਜਿਹੜੇ ਬੰਦੇ ਹੈਗੇ ਨੇ, ਜਿਹੜਾ ਸਟਾਫ ਹੈ, ਜਿਹੜਾ ਉਸੇ ਕੋਵਿਡ ਸੈਂਟਰ ਜਿਹੜਾ ਤੁਸੀਂ ਨਾਮ ਲਿੱਤਾ ਹੈ, ਉਹ ਵੀ ਪ੍ਰੋਟੈਸਟ ਕਰ ਰਹੇ ਨੇ ਕਿ ਸਾਨੂੰ ਵੀ ਸੈਲਰੀ ਨਹੀਂ ਮਿਲੀ। ਅਗਰ ਮੈਂ ਗਲਤ ਬੋਲ ਰਿਹਾ ਤਾਂ ਤੁਸੀਂ ਮੈਨੂੰ ਕਰੈਕਟ ਕਰੋ। ਤੁਸੀਂ ਕਵਰ ਕੀਤਾ ਸ਼ਾਇਦ ਉਹਨਾਂ ਨੂੰ ਵੀ, ਕਿ ਉਹ ਵੀ ਰੋ ਰਹੇ ਨੇ ਕਿ ਸਾਨੂੰ ਸੈਲਰੀਆਂ ਨਹੀਂ ਮਿਲੀਆਂ। ਸਾਨੂੰ ਅਪਾਇੰਟ ਕੀਤਾ ਸੀ DSGMC ਨੇ। ਉਹਦੇ ਸਿਰਸਾ ਸਾਹਿਬ ਦਾ ਸਾਫ਼ ਕਹਿਣਾ ਜੀ ਫੰਡਸ ਦੀ ਕਮੀ, ਕਿਉਂਕਿ ਅਸੀਂ ਜਨਤਾ ਨੂੰ ਸਪੋਰਟ ਕਰਨ ਦੇ ਲਈ ਲੰਗਰ ਦੇ ਵਿਚਕਾਰ ਕੋਵਿਡ ਸੈਂਟਰ ਦੇ ਉੱਤੇ ਖਰਚ ਕਰ ਰਹੇ ਹਾਂ। ਫਿਰ ਮਾਫ ਕਰਨਾ, ਸਵਾਲ ਫਿਰ ਤੁਹਾਡੇ ਉੱਤੇ ਹੀ ਆਉਂਦਾ ਹੈਗਾ, ਤੁਹਾਡੀ ਦਿੱਲੀ ਸਰਕਾਰ। ਮੈਂ ਤੁਹਾਡੀ ਦਿੱਲੀ ਸਰਕਾਰ ਇਸ ਕਰਕੇ ਕਹਿ ਰਿਹਾ ਕਿਉਂਕਿ ਤੁਸੀਂ ਮੰਨੋ ਨਾ ਮੰਨੋ, ਤੁਹਾਡਾ ਚਿਹਰਾ ਅਰਵਿੰਦ ਕੇਜਰੀਵਾਲ ਦੀ ਦਿੱਲੀ ਸਰਕਾਰ ਦੇ ਨਾਲ ਜੁੜਿਆ ਹੈਗਾ। ਅਗਰ ਗੁਰੂ ਤੇਗ ਬਹਾਦਰ ਕੋਵਿਡ ਸੈਂਟਰ ਰਕਾਬਗੰਜ ਸਾਹਿਬ ਵਿੱਚ ਬਣਾਇਆ ਜਾਂਦਾ, ਡਾਕਟਰਸ ਤੁਸੀਂ ਅਵੇਲੇਬਲ ਕਰਾ ਕੇ ਦਿੰਦੇ ਹੋ, ਕੋਵਿਡ ਸੈਂਟਰ ਦੇ ਅੰਦਰ ਤੁਹਾਡੇ ਮਿਨਿਸਟਰ ਆ ਕੇ ਓਪਨਿੰਗ ਕਰਦੇ ਹੈਗੇ ਨੇ, ਤੇ ਫਿਰ ਆਪਾਂ ਕਿਵੇਂ ਕਹਿ ਦਈਏ ਕਿ ਕੇਜਰੀਵਾਲ ਸਰਕਾਰ ਦੀ ਇਨਵੋਲਵਮੈਂਟ ਨਹੀਂ ਹੈਗੀ ਮਨਜਿੰਦਰ ਸਿੰਘ ਸਿਰਸਾ ਦੇ ਨਾਲ? ਇਹ ਸਾਰੇ ਪੋਜ਼ਿਟਿਵ ਕੰਮ। ਵੀਰ ਜੀ, ਇਨਵੋਲਵਮੈਂਟ ਹੋਣਾ ਤੇ ਕੰਟਰੋਲ ਹੋਣੇ 'ਚ ਫਰਕ ਹੁੰਦਾ ਹੈ। ਤੁਸੀਂ ਵੀ ਮੰਨਦੇ ਹੋ, ਅਗਰ ਅੱਜ DSGMC ਦੇ ਕਿੰਨੇ ਕਾਲਜਸ ਹੈਗੇ ਨੇ ਜਿਹੜੇ ਗਵਰਨਮੈਂਟ ਏਡਿਡ ਨੇ। ਗਵਰਨਮੈਂਟ ਏਡਿਡ ਹੋਣਾ ਤੇ ਗਵਰਨਮੈਂਟ ਮੈਨੇਜਡ ਹੋਣਾ 'ਚ ਟੂ ਡਿਫਰੈਂਟ ਥਿੰਗਸ। ਅੱਜ ਦਿੱਲੀ ਸਰਕਾਰ ਅੰਦਰ
ਦਿੱਲੀ ਸਰਕਾਰ ਬਥੇਰੇ ਐਸੇ ਸਕੂਲਸ ਨੇ, ਬਥੇਰੇ ਐਸੇ ਕਾਲਜਸ ਨੇ ਡੀਐਸਜੀਐਮਸੀ ਦੇ ਜਿਨ੍ਹਾਂ ਨੂੰ ਏਡ ਕਰਦੀ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਮੈਨੇਜਮੈਂਟ ਉਹੀ ਚਲਾ ਰਹੀ ਹੈ। ਚਲੋ ਮੈਂ ਤੁਹਾਡੇ ਤੋਂ ਇੱਕ ਹੋਰ ਸਵਾਲ ਪੁੱਛਦਾ ਹੈਗਾ, ਮੈਂ ਇੱਕ ਹੋਰ ਸਵਾਲ ਪੁੱਛਦਾ ਹੈਗਾ ਕਿਉਂਕਿ ਇਹ ਸਵਾਲ ਬਹੁਤ ਜ਼ਰੂਰੀ ਹੈ। ਕਾਫੀ ਵਿਊਅਰਸ ਦੇ ਦਿਲਾਂ ਦੇ ਅੰਦਰ ਵੀ ਇਹ ਸਵਾਲ ਖੜਾ ਹੁੰਦਾ ਹੈਗਾ, ਜਿਹੜੇ ਡਾਕਟਰਾਂ ਦੀ ਭਰਤੀ ਕੀਤੀ ਗਈ ਉਹ ਭਰਤੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਜਾਂ ਦਿੱਲੀ ਸਰਕਾਰ ਨੇ ਕੀਤੀ? ਕਿਉਂਕਿ ਸਵਾਲ ਇਸ ਕਰਕੇ ਉੱਠਦਾ ਹੈ, ਮਨਜੀਤ ਸਿੰਘ ਜੀਕੇ ਜਾਗੋ ਪਾਰਟੀ ਨੇ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਕਿ ਜਿੰਨੇ ਵੀ ਡਾਕਟਰਸ ਉਸ ਹਸਪੀਟਲ ਦੇ ਅੰਦਰ ਕੰਮ ਕਰ ਰਹੇ ਸਨ ਸਾਰਿਆਂ ਦੀ ਡਿਗਰੀ ਫਰਜ਼ੀ ਹੈਗੀ ਹੈ ਤੇ ਇਸ ਚੀਜ਼ ਦੀ ਜ਼ਿੰਮੇਵਾਰੀ ਦਿੱਲੀ ਸਰਕਾਰ ਦੇ ਉੱਤੇ ਆਏਗੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਇਸ ਚੀਜ਼ ਦਾ ਵੀ ਮੈਂ ਆਰਟੀਆਈ ਪਾਈ ਹੋਈ ਹੈ ਡੀਐਸਜੀਐਮਸੀ ਨਾਲ, ਉਹ ਵੀ ਸੀਆਈਸੀ 'ਚ ਪੈਂਡਿੰਗ ਹੈ। ਅਗਰ ਮਨਜਿੰਦਰ ਸਿੰਘ ਸਿਰਸਾ ਪ੍ਰੈਸ ਕਾਨਫਰੰਸ 'ਚ ਕਹਿ ਸਕਦੇ ਨੇ, ਐਲੀਗੇਸ਼ਨਸ ਲਗਾ ਸਕਦੇ ਨੇ ਕਿ ਅਸੀਂ ਨਹੀਂ ਅਪਾਇੰਟ ਕੀਤੇ, ਦਿੱਲੀ ਸਰਕਾਰ ਨੇ ਕੀਤੇ ਨੇ ਤੇ ਡਾਕਟਰ ਨਕਲੀ ਨੇ, ਤੇ ਆਰਟੀਆਈ ਦੇਣੇ 'ਚ ਕੀ ਦਿੱਕਤ ਹੈ? ਆਰਟੀਆਈ ਦੇਣੇ 'ਚ ਦਿੱਕਤ ਇਹ ਹੈ ਜਿਹੜਾ ਉਹ ਕੈਮਰੇ ਤੇ ਬੋਲਦੇ ਨੇ, ਊਲ ਜਲੂਲ ਬੋਲੀ ਜਾਂਦੇ ਨੇ, ਸਵੇਰੇ ਉੱਠਦੇ ਨੇ ਪਾਗਲ ਹੋ ਕੇ, ਉੱਠਦੇ ਸਾਰ ਊਲ ਜਲੂਲ ਬੋਲੀ ਜਾਂਦੇ ਨੇ। ਮੈਨੂੰ ਤਾਂ ਇਹ ਲੱਗਦਾ ਹੈ ਕਿ ਅਗਰ ਉਹਨਾਂ ਨੂੰ ਰਾਤੀ ਰੋਟੀ ਲੇਟ ਮਿਲੇ ਨਾ, ਆਪਣੇ ਕੁੱਕ ਨੂੰ ਵੀ ਕਹਿੰਦੇ ਨੇ ਤੁਸੀਂ ਬੀਜੇਪੀ ਦਾ, ਤੂੰ ਆਮ ਆਦਮੀ ਪਾਰਟੀ ਦਾ ਹੈ। ਰਾਜਨੀਤੀ ਨਾਲ ਇੰਨੀ ਸਰਜ ਚੜ ਗਈ ਹੈ ਉਹਨਾਂ ਦੇ, ਅਗਰ 1 ਘੰਟਾ ਰੋਟੀ ਵੀ ਲੇਟ ਮਿਲ ਜਾਏ ਨਾ ਉਹਨਾਂ ਨੂੰ, ਤਾਂ ਇਹ ਵੀ ਕਹਿ ਦੇਣਗੇ ਆਪਣੇ ਕੁੱਕ ਨੂੰ ਕਿ ਤੂੰ ਆਮ ਆਦਮੀ ਪਾਰਟੀ ਦਾ ਕੁੱਕ ਹੈ। ਤੁਸੀਂ ਜੋ ਸਟੇਟਮੈਂਟ ਦੇ ਰਹੇ ਇਸ ਗੱਲ ਦੇ ਉੱਤੇ ਤਾਂ ਤੁਹਾਡੇ ਤੇ ਕੇਸ ਵੀ ਕਰ ਸਕਦੇ? ਬਿਲਕੁਲ ਕਰਨ, ਕੋਈ ਗੱਲ ਨਹੀਂ, ਬਿਲਕੁਲ ਕਰਨ ਜੀ ਸਰ। ਕਿੰਨੀ ਆਰਟੀਆਈ ਪਾ ਚੁੱਕੇ ਹੋ? ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਇਸ ਗੱਲ ਦੇ ਉੱਤੇ ਵੀ ਆਰਟੀ ਪਾਈ ਹੈ, ਕਿੰਨੇ ਬੰਦਿਆਂ ਦੀ ਲਿਸਟ ਤੁਸੀਂ ਤਿਆਰ ਕੀਤੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ? ਡਿਫਰੈਂਟ ਇਸ਼ੂਜ਼ ਉੱਤੇ 9 ਆਰਟੀਐਸ ਪਾ ਚੁੱਕੇ ਹਾਂ ਜੀ। 4 ਮੈਂ ਕੰਪਲੇਂਟਸ ਪਾ ਚੁੱਕੇ ਹਾਂ ਮਾਡਲ ਕੋਡ ਆਫ ਕੰਡਕਟ ਦੀਆਂ, ਜਿਹੜੀ ਪੈਂਡਿੰਗ ਹੈਗੀਆਂ ਨੇ ਹੱਲੇ ਵੀ। 1 ਤੇ ਉੱਤੇ ਨੋਟਿਸ ਇਸ਼ੂ ਹੋਇਆ, 3 ਮੇਰੀ ਹੱਲੇ ਵੀ ਪੈਂਡਿੰਗ ਹੈ, ਤੇ 6-7 ਮੈਂ ਆਰਟੀਆਈ ਵੀ ਪਾ ਚੁੱਕਿਆ, ਜਿਹੜੀ ਡੀਐਸਜੀਐਮਸੀ ਫਰਸਟ ਐਪੀਲੇਟ ਅਥਾਰਟੀ ਨਾਓ ਦੇ ਆਰ ਔਨ ਦ ਸਟੇਜ ਆਫ ਸੈਕੰਡ ਅਪੀਲ। ਜਿਹੜਾ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਹੈ, ਸੈਕੰਡ ਅਪੀਲ ਵਿੱਚ ਉਹ ਪੈਂਡਿੰਗ ਨੇ, ਅਪੀਲ ਪਾਤੀ ਹੈ, ਹੀਅਰਿੰਗ ਉਹਨਾਂ ਦੀ ਹੋਣੀ ਹੈ। ਡੀਐਸਜੀਐਮਸੀ ਇੰਨਾ ਡਰ ਰਿਹਾ ਹੈ ਜਵਾਬ ਦੇਣ ਤੋਂ, ਇਹ ਜਵਾਬ ਤੱਕ ਨਹੀਂ ਦਿਆ ਜਾ ਰਿਹਾ ਕਿ ਪ੍ਰੈਜ਼ੀਡੈਂਟ ਦੀ ਕੀ ਪਾਵਰਸ ਨੇ, ਜਨਰਲ ਸੈਕਟਰੀ ਦੀ ਕੀ ਪਾਵਰਸ ਹੈ। ਬੇਸਿਕ ਆਰਟੀਆਈਜ਼ ਵੀ ਮੈਂ ਪਾਈਆਂ ਨੇ, ਇਸ ਦਾ ਜਵਾਬ ਵੀ ਨਹੀਂ ਦਿਆ ਜਾ ਰਿਹਾ। ਯਾਨੀ ਕਿ ਮੰਨ ਕੇ ਚੱਲੀਏ ਮਨਮੋਹਨ ਸਿੰਘ ਨਰੂਲਾ, ਮੈਂ ਤੁਹਾਡੀ ਗੱਲ ਕਰ ਰਿਹਾ, ਇਸ ਵੇਲੇ ਆਪਣਾ ਪ੍ਰੋਫੈਸ਼ਨਲ ਆਪਣੀ ਰੋਜ਼ੀ ਰੋਟੀ ਛੱਡ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੱਥ ਹੋ ਕੇ ਪੈ ਗਿਆ। ਵੀਰ ਜੀ, ਮੈਂ ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜਿਆ ਸੀ 2013 ਤੋਂ। ਮੈਂ ਪੈਦਾ ਹੋਇਆ 92 ਵਿੱਚ। ਮੈਂ ਸਿੱਖ ਪਹਿਲੇ ਹਾਂ, ਮੈਂ 92 ਤੋਂ ਸਿੱਖ ਹਾਂ ਜੀ। ਪੋਲੀਟਿਕਸ ਮੈਂ ਆਇਆ 2013 ਚ, ਉਸ ਤੋਂ ਬਾਅਦ ਹੀ ਆਇਆ। ਤੇ ਤੁਸੀਂ ਮਤਲਬ ਐਸੋਸੀਏਟ ਕਰਨਾ ਕਰ ਸਕਦੇ ਹੋ, ਕੋਈ ਵੀ ਆਪਣੇ ਆਪ ਨੂੰ ਅਛੂਤ ਨਹੀਂ ਸਮਝ ਸਕਦਾ ਪੋਲੀਟਿਕਸ ਤੋਂ। ਜਿਹੜਾ ਬੰਦਾ ਵੋਟ ਪਾਉਂਦਾ ਉਹ ਪੋਲੀਟੀਕਲ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਉਹ ਬੀਜੇਪੀ ਹੈ, ਚਾਹੇ ਉਹ ਕਾਂਗਰਸ ਹੈ। ਜੇਕਰ ਮੈਂ ਮਾਫ ਕਰਨਾ, ਮੈਂ ਤੁਹਾਡੀ ਗੱਲ ਨੂੰ ਕੱਟ ਕੇ ਆਪਣੀ ਗੱਲ ਕਰਾਂ, ਮੈਂ ਇੱਕ ਸਿੱਖ ਮੀਡੀਆ ਦੇ ਅੰਦਰ ਵੀ ਕੰਮ ਕਰ ਰਿਹਾ, ਮੈਂ ਵੋਟ ਵੀ ਦੇਣਾ, ਲੇਕਿਨ ਅੱਜ ਤੱਕ ਮੇਰੇ ਉੱਤੇ ਕਿਸੇ ਵੀ ਪੋਲੀਟੀਸ਼ੀਅਨ ਦਾ ਟੈਗ ਨਹੀਂ ਲੱਗਿਆ। ਮੈਂ ਕਿਸੇ ਪਾਰਟੀ ਨਾਲ ਨਹੀਂ ਜੁੜਿਆ। ਤੁਹਾਡੀ ਇਸ ਗੱਲ ਨੂੰ ਤੇ ਮੈਂ ਹੀ ਕੱਟ ਰਿਹਾ ਇਸ ਵੇਲੇ। ਜੀ, ਪੋਲੀਟੀਸ਼ੀਅਨ ਹੋਣਾ ਤੇ ਪੋਲੀਟੀਕਲ ਹੋਣਾ 2 ਡਿਫਰੈਂਟ ਚੀਜ਼ਾਂ ਨੇ। ਅਗੇਨ ਤੁਸੀਂ ਪੋਲੀਟੀਕਲ ਜ਼ਰੂਰ ਹੋ, ਤੁਸੀਂ ਕਿਉਂਕਿ ਵੋਟ ਪਾਉਂਦੇ ਹੋ, ਤੁਹਾਡਾ ਇੱਕ ਮਾਈਂਡਸੈਟ ਹੈ, ਤੁਸੀਂ ਇੱਕ ਬੰਦੇ ਨੂੰ ਸੋਚਦੇ ਹੋ, ਵਿਚਾਰਦੇ ਹੋ ਕਿ ਬੰਦਾ ਠੀਕ ਹੈ ਗਲਤ ਹੈ। ਤੁਸੀਂ ਪੋਲੀਟੀਕਲ ਜ਼ਰੂਰ ਹੋ, ਪੋਲੀਟੀਸ਼ੀਅਨ ਹੋਣਾ ਨਾ ਹੋਣਾ ਤੁਹਾਡੀ ਆਪਣੀ ਪਰਸਨਲ। ਚਲੋ ਆਪਾਂ ਇਸ ਟੌਪਿਕ ਨੂੰ ਛੱਡ ਦੇਣਾ, ਵਿਸ਼ਾ ਭਟਕ ਰਿਹਾ ਹੈਗਾ, ਅਸੀਂ ਉਸੇ ਗੱਲ ਦੇ ਉੱਤੇ ਆਣਾ। ਹੋਰ ਕਿਹੜੇ ਬੰਦਿਆਂ ਦੀ ਲਿਸਟ ਹੈ? ਹਰਮੀਤ ਸਿੰਘ ਕਾਲਕਾ ਦੇ ਖਿਲਾਫ ਤੁਹਾਡੀ ਕੰਪਲੇਂਟ ਜਾ ਚੁੱਕੀ ਹੈ, ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਜਾ ਚੁੱਕੀ ਹੈ, ਹੋਰ ਕਿਹਦੀ ਸ਼ਾਮਤ ਆਉਣ ਵਾਲੀ? ਸ਼ਾਮਤ ਵੀਰ ਜੀ ਆਣ ਦੋ ਉਹਨਾਂ ਨੂੰ, ਉਹਨਾਂ ਦਾ ਨੋਟਿਸ ਇਸ਼ੂ ਹੋਣ ਦਿਓ। ਮੈਂ ਇਹ ਨਹੀਂ ਚਾਹੁੰਦਾ ਕਿ ਕੱਲ ਨੂੰ ਫਿਰ ਮਨਜਿੰਦਰ ਸਿੰਘ ਸਿਰਸਾ ਡਾਇਰੈਕਟਰ ਦੇ ਉੱਤੇ ਪ੍ਰੈਸ਼ਰ ਬਣਾਵੇ, ਉਹਨੂੰ ਡਰਾਵੇ ਧਮਕਾਵੇ, ਕਿਉਂਕਿ ਐਮਐਲਏ ਰਹਿ ਚੁੱਕੇ ਨੇ। ਤੁਹਾਨੂੰ ਲੱਗਦਾ ਹੈ ਕਿ ਡਾਇਰੈਕਟਰ ਅੰਡਰ ਪ੍ਰੈਸ਼ਰ ਆਉਂਦੇ ਨੇ, ਉਹ ਚਾਹੇ ਮਨਜੀਤ ਸਿੰਘ ਜੀਕੇ ਹੋਣ, ਪਰਮਜੀਤ ਸਿੰਘ ਸਰਨਾ ਹੋਣ ਜਾਂ ਮਨਜਿੰਦਰ ਸਿੰਘ ਸਿਰਸਾ ਹੋਣ? ਵੀਰ ਜੀ, ਇੱਕ ਗੱਲ ਹੈ ਕਿ ਜਦ ਅਸੀਂ ਉਹਨਾਂ ਨੂੰ ਆਪਣੀ ਮੈਨ ਪਾਵਰ ਨਾਲ ਦਿਖਾਵਾਂਗੇ ਨਾ ਕਿ ਤੂੰ ਕਰ ਲੈ, ਧਮਕੀਆਂ ਦੇਵਾਂਗੇ, ਜਿਸ ਤਰ੍ਹਾਂ ਮਨਜਿੰਦਰ ਸਿੰਘ ਸਿਰਸਾ, ਹੁਣ ਮੈਂ ਪਿਛਲੀ ਪ੍ਰੈਸ ਕਾਨਫਰੰਸ ਕਵਾਂ, ਮਗਰਮੱਛ ਦੇ ਆਂਸੂ ਰੋ ਰਹੇ ਸੀ ਜੀ ਕਿ ਮੇਰਾ ਕੰਮ ਰੋਕਤਾ, ਮੇਰਾ ਕੰਮ ਰੋਕਤਾ, ਮੇਰਾ ਕੰਮ ਰੋਕਤਾ। ਵੀਰ ਜੀ, ਕੰਮ ਸ਼ੁਰੂ ਕਦ ਕੀਤਾ? April 2021 ਤੋਂ ਬਾਅਦ। ਤੁਹਾਨੂੰ ਪਤਾ ਹੈ, ਸਾਫ਼ ਤੌਰ ਤੇ ਤੁਹਾਨੂੰ ਪਤਾ ਹੈ ਕਿ ਮਾਡਲ ਕੋਡ ਆਫ ਕੰਡਕਟ ਲੱਗ ਚੁੱਕਿਆ ਹੈ। ਤੁਸੀਂ ਨया ਕੋਈ ਵੀ ਪ੍ਰੋਮਿਸ ਨਹੀਂ ਕਰ ਸਕਦੇ ਡੀਐਸਜੀਐਮਸੀ ਦੇ ਉੱਤੇ। ਜਿਹੜਾ ਤੁਸੀਂ ਪ੍ਰੋਮਿਸ ਕਰਨਾ ਹੈ ਆਪਣੇ ਚੋਣ ਅੰਦਰ ਕਰੋ, ਆਪਣੇ ਹਲਕੇ ਅੰਦਰ ਕਰੋ। ਮੈਂ ਉਹਨਾਂ ਦੇ ਹਲਕੇ 'ਚ ਰਹਿਣਾ, ਮੈਂ ਵਾਰਡ ਨੰਬਰ 9 'ਚ ਰਹਿਣਾ। ਇੱਕ ਵਾਰ ਵੀ 8 ਸਾਲ ਹੋ ਗਏ ਮਨਜਿੰਦਰ ਸਿੰਘ ਸਿਰਸਾ ਇਸ ਏਰੀਆ 'ਚ ਜਿੱਤਣ ਤੋਂ ਬਾਅਦ ਨਹੀਂ ਆਇਆ। ਸਭ ਤੋਂ ਵੱਡੀ ਨਾਰਾਜ਼ਗੀ ਤੁਹਾਨੂੰ ਆਈ ਹੋਈ ਹੈ, ਜਿਹੜੇ ਕੇਸ ਪਾਏ ਜਾ ਰਹੇ ਨੇ, ਕੰਪਲੇਂਟ ਪਾਈ ਜਾ ਰਹੀ? ਨਾ ਨਾਰਾਜ਼ਗੀ ਨਹੀਂ ਹੈ। ਤੁਹਾਡੇ ਇਲਾਕੇ 'ਚ ਨਹੀਂ ਹੈ, ਤੁਹਾਡੇ ਨਾਲ ਮੁਲਾਕਾਤ ਨਹੀਂ ਕਰ? ਨਹੀਂ, ਮੈਂ ਮੁਲਾਕਾਤ ਕਰਕੇ ਕਰਨਾ ਕੀ ਹੈ ਵੀਰ ਜੀ? ਇਹੋ ਜਿਹੇ ਨਾਰਾਜ਼ਗੀ ਤੇ ਹੈ। ਇਕਨੋਮਿਕਲੀ ਕਰਪਟ ਹੋਏਗਾ, FIR ਹੋ ਗਈਆਂ ਨੇ। ਮੋਰ ਓਵਰ ਇਕਨੋਮਿਕਲੀ ਤੋਂ ਜ਼ਿਆਦਾ ਮੈਂਟਲੀ ਕਰਪਟ ਹੈ। FIR ਦੇ ਤਕਰੀਬਨ ਸਾਰੇ ਸਿੱਖ ਲੀਡਰਾਂ ਤੇ ਹੋ ਚੁੱਕੇ ਵੀਰ ਜੀ, FIR ਹੋ ਗਈਆਂ ਨੇ। ਉਹ ਵੀ ਤੁਹਾਡੀ ਲਿਸਟ 'ਚ ਨੇ, ਮਨਜੀਤ ਸਿੰਘ ਜੀਕੇ, ਪਰਮਜੀਤ ਸਿੰਘ ਸਰਨਾ, ਹੋਰ ਜੋ ਸਿੱਖ ਪੰਥ ਦੇ ਅਗੇਂਸਟ ਚੱਲੇਗਾ ਮੈਂ ਨਹੀਂ ਛੱਡਦਾ। ਤੁਸੀਂ ਜ਼ਿੰਮੇਵਾਰੀ ਚੁੱਕ ਲਈ ਹੈ, ਪੰਥ ਦੀ ਠੇਕੇਦਾਰੀ ਲੈ ਲਈ ਹੈ? ਮੈਂ ਪੰਥ ਦੀ ਠੇਕੇਦਾਰੀ ਨਹੀਂ, ਜ਼ਿੰਮੇਵਾਰੀ ਲੈ ਲਈ ਹੈ। ਅੱਜ ਤੋਂ ਨਹੀਂ ਲਈ, ਜਦ ਤੋਂ ਪੈਦਾ ਹੋਇਆ ਸੀ ਮੈਨੂੰ ਤਾਂ ਤੋਂ ਸਿਖਾਇਆ ਗਿਆ ਹੈ ਕਿ ਪੰਥ ਜ਼ਿਆਦਾ ਵੱਡਾ ਹੈ ਬਾਕੀਆਂ ਤੋਂ। ਅਗਰ ਮੇਰਾ ਆਪਣਾ ਕੋਈ ਲੀਡਰ
ਜਿਹਨੂੰ ਮੈਂ ਆਪਣਾ ਲੀਡਰ ਮੰਨਦਾ ਹਾਂ ਉਹ ਵੀ ਗਲਤ ਚੱਲੇਗਾ ਤੇ ਮੈਂ ਵੀ ਸਿੱਖ ਪੰਥ ਦਾ ਇੱਕ ਨੁਮਾਇੰਦਾ ਹੋਣ ਦੇ ਨਾਤੇ ਉਹਨੂੰ ਵੀ ਮੈਂ ਛੇਕਿਆ ਤੇ ਟੰਗਾਂਗਾ। ਸਭ ਤੋਂ ਅਖੀਰ 'ਚ ਕੀ ਕਹਿਣਾ ਚਾਹੋਗੇ? ਤੁਹਾਡੀ ਇਹ ਵੀਡੀਓ ਪੂਰੇ ਵਰਲਡ 'ਚ ਪਹੁੰਚਣੀ ਹੈ, ਖਾਸ ਕਰਕੇ ਦਿੱਲੀ ਦੇ ਅੰਦਰ, ਦਿੱਲੀ ਦੇ ਹਰ ਸਿੱਖ ਹਰ ਲੀਡਰ ਤੱਕ ਪਹੁੰਚਣੀ ਹੈ। ਉਹ ਸ਼ਾਇਦ ਦਿੱਲੀ ਕਮੇਟੀ ਵਾਲੇ ਸਭ ਤੋਂ ਪਹਿਲੇ ਹੀ ਦੇਖਣਗੇ, ਰਿਐਕਟ ਵੀ ਸਭ ਤੋਂ ਪਹਿਲੇ ਹੀ ਕਰਨਗੇ। ਕੀ ਕਹੋਗੇ? ਮੈਂ ਫਸਟ ਔਰ ਲਾਸਟ ਮੈਂ ਇਹ ਕਹਿਣਾ ਚਾਹੂੰਗਾ ਕਿ ਮਨਜਿੰਦਰ ਸਿੰਘ ਸਿਰਸਾ ਜੀ, ਤੁਸੀਂ ਜਿਹੜਾ ਆਪਣਾ ਇੱਕ ਕੰਮ ਸ਼ੁਰੂ ਕੀਤਾ ਹੋਇਆ ਲੋਕਾਂ ਨੂੰ ਬੇਵਕੂਫ ਬਣਾਉਣ ਦਾ, ਚਾਹੇ ਉਹ ਰਾਗੀ ਹੋਣ, ਚਾਹੇ ਉਹ ਸਟਾਫ ਹੋਏ, ਚਾਹੇ ਉਹ ਟੀਚਰਸ ਹੋਣ, ਉਹਨਾਂ ਨੂੰ ਬੇਵਕੂਫ ਬਣਾਉਣਾ ਬੰਦ ਕਰ ਦਿਓ। ਤੁਹਾਨੂੰ ਵੀ ਪਤਾ ਹੈ ਕਿ ਮਾਡਲ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ। ਅਗਰ ਤੁਸੀਂ ਇਹ ਕੰਮ ਕਰਨਾ ਸੀ, ਮੈਂ ਉਹਨਾਂ ਦੇ ਇੰਟੈਂਸ਼ਨ ਉੱਤੇ ਡਾਇਰੈਕਟ ਕੁਐਸਚਨ ਚੱਕ ਰਿਹਾ, ਅਗਰ ਉਹਨਾਂ ਨੇ ਕੰਮ ਕਰਨਾ ਸੀ ਤੇ ਅਪ੍ਰੈਲ 2021 ਤੋਂ ਪਹਿਲੇ ਕਰਦੇ, ਕਰਕੇ ਦਿਖਾਉਂਦੇ। 1.5 ਸਾਲ ਉਹ ਤਾਂ ਵੀ ਰਹੇ, 2 ਸਾਲ ਬੇਮਿਸਾਲ ਦਾ ਨਾਰਾ ਤਾਂ ਬਹੁਤ ਮਾਰਦੇ ਨੇ, ਬਟ ਉਹ 2 ਸਾਲ ਬੇਮਿਸਾਲ ਐਕਚੁਅਲੀ ਕਰਕੇ ਦਿਖਾਉਂਦੇ। ਅਪ੍ਰੈਲ 2021 ਤੋਂ ਬਾਅਦ ਇਹ ਸਭ ਕਰਨਾ ਮਾਡਲ ਕੋਡ ਆਫ ਕੰਡਕਟ ਦੀ ਵਾਇਓਲੇਸ਼ਨਸ ਨੇ ਤੇ ਮੈਂ ਸਿਰਫ ਔਰ ਸਿਰਫ ਇੱਕ ਲੀਗਲ ਪੁਆਇੰਟ ਉੱਤੇ ਕਿ ਉਹ ਵਾਇਓਲੇਸ਼ਨਸ ਕਰ ਰਹੇ ਨੇ ਐਪਲੀਕੇਸ਼ਨਸ ਪਾ ਰਿਹਾ। ਜਿਸ ਇੱਕ ਕੰਪਲੇਂਟ ਉੱਤੇ ਡਾਇਰੈਕਟੋਰੇਟ ਨੇ ਵੀ ਸੰਗਿਆਨ ਲਿਆ ਤੇ ਉਹਨਾਂ ਤੋਂ ਨੋਟਿਸ ਮੰਗਿਆ ਤੇ ਮੈਂ ਇਹੀ ਚਾਹਨਾ ਜੀ ਕਿ ਅੱਗੋਂ ਤੋਂ ਜਿਹੜੇ ਵੀ ਫਾਲਸ ਪ੍ਰੋਮਿਸਿਸ ਨੇ ਜੇ ਤੁਸੀਂ ਪੂਰੇ ਨਹੀਂ ਕੀਤੇ, ਝੂਠੇ ਵਾਅਦੇ ਨਾ ਕਰੋ ਸੰਗਤ ਨਾਲ। ਅਗਲੀ ਵਾਰ ਸੰਗਤ ਅਗਰ ਤੁਹਾਨੂੰ ਮੌਕਾ ਦਿੰਦੀ ਹੈ, ਆਓ 4 ਸਾਲ ਕੰਮ ਕਰੋ, ਅਗਲੀ ਵਾਰ ਵੀ ਮਾਡਲ ਕੋਡ ਆਫ ਕੰਡਕਟ ਨਾ ਵਾਇਲੇਟ ਨਾ ਕਰਨਾ, ਨਹੀਂ ਤਾਂ ਮਨਮੋਹਨ ਸਿੰਘ ਪਿੱਛੇ ਨਹੀਂ ਹਟੇਗਾ। ਬਿਲਕੁਲ ਸੰਗਤ ਜੀ, ਸਾਡੀ ਕੋਸ਼ਿਸ਼ ਹੈਗੀ ਸੀ ਕਿ ਜਿਹੜੀ ਇਸ ਵੇਲੇ ਸਭ ਤੋਂ ਗਰਮ ਨਿਊਜ਼ ਹੈ, ਗਰਮ ਮੁੱਦਾ ਹੈਗਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਾਜਨੀਤੀ ਦੇ ਅੰਦਰ ਕਿ ਗੁਰਦੁਆਰਾ ਇਲੈਕਸ਼ਨ ਪੋਸਟਪੋਨ ਹੋ ਗਏ ਨੇ ਤੇ ਉਸ ਪੋਸਟਪੋਨ ਕਰਾਉਣ ਦੇ ਅੰਦਰ ਸਭ ਤੋਂ ਵੱਡੀ ਜ਼ਿੰਮੇਵਾਰੀ ਸਿੱਧੇ ਅਸਿੱਧੇ ਤੌਰ ਦੇ ਉੱਤੇ ਨਿਭਾਉਣ ਵਾਲੇ ਔਰ ਜਿਨ੍ਹਾਂ ਦੀ ਕੰਪਲੇਂਟਾਂ ਸਦਕੇ ਅੱਜ ਇਲੈਕਸ਼ਨ ਰੁਕ ਚੁੱਕੇ ਨੇ। ਅਸੀਂ ਸਿੱਧਾ ਉਸ ਵਕੀਲ ਦੇ ਘਰ ਪਹੁੰਚੇ ਹਾਂ। TV 84 ਦੀ ਟੀਮ ਦੀ ਕੋਸ਼ਿਸ਼ ਇਹੋ ਰਹੀ ਹੈਗੀ ਹੈ ਕਿ ਅਸੀਂ ਸਭ ਤੋਂ ਪਹਿਲੇ ਪੰਥ ਦੀ ਹਰ ਚੜ੍ਹਦੀ ਕਲਾ ਦੀ ਖਬਰ ਜਾਂ ਢਹਿੰਦੀ ਕਲਾ ਦੀ ਖਬਰ ਸਭ ਤੋਂ ਪਹਿਲੇ ਅਸੀਂ ਕੌਮ ਤੱਕ ਲੈ ਕੇ ਆਈਏ। ਅਸੀਂ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਨਿਭਾਇਆ ਹੈਗਾ। ਆਉਣ ਵਾਲੇ ਦਿਨਾਂ ਦੇ ਅੰਦਰ ਹੋਰ ਖਬਰ ਦੇ ਨਾਲ ਅਸੀਂ ਦੁਬਾਰਾ ਹਾਜ਼ਰ ਹੋਵਾਂਗੇ ਤੁਹਾਡੇ ਤੋਂ। ਲੈਣੇ ਸਾਰਾ ਮਨਮੋਹਨ ਸਿੰਘ ਤੋਂ ਇਜਾਜ਼ਤ। ਮਨਮੋਹਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।